ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਆਪਣੇ ਚੈਨਲ ਦੇ ਰਾਹੀਂ ਅਸੀਂ ਲਗਾਤਾਰ ਸਿੱਖ ਕੌਮ ਨਾਲ ਜੁੜੀਆਂ ਖਬਰਾਂ, ਚਾਹੇ ਉਹ ਇੰਡੀਆ ਦੀ ਹੋਵੇ ਜਾਂ ਇੰਡੀਆ ਤੋਂ ਬਾਹਰ ਪੂਰੇ ਦੁਨੀਆ ਤੋਂ ਹੋਵੇ, ਆਪਾਂ ਕੌਮ ਦੀ ਹਰ ਚੜ੍ਹਦੀ ਕਲਾ ਦੀ ਖਬਰ, ਹਰ ਢਹਿੰਦੀ ਕਲਾ ਦੀ ਖਬਰ ਸਭ ਤੋਂ ਪਹਿਲੇ ਆਪਣੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਤੱਕ ਲੈ ਕੇ ਆਉਂਦੇ ਹਾਂ। ਅੱਜ ਦੀ ਤਾਜ਼ਾ ਖਬਰ ਜਿਹੜੀ ਸਾਡੇ ਤੱਕ ਪਹੁੰਚੀ ਹੈਗੀ ਹੈ, ਕਾਨਪੁਰ ਦੇ ਅੰਦਰ ਇੱਕ ਆਪਸੀ ਝਗੜਾ ਹੋਇਆ ਜਿਹਦੇ ਵਿਚਕਾਰ ਉੱਥੇ ਦੇ ਲੋਕਲ ਬੀਜੇਪੀ ਦੇ ਕੁਝ ਲੀਡਰ ਇਨਵੋਲਵ ਹੋਏ ਨੇ। ਆਪਸੀ ਝਗੜਾ ਚਲੋ ਸਮਝ ਆਉਂਦੀ ਹੈ, ਕਿਸੇ ਵੀ ਮਸਲੇ ਦੇ ਉੱਤੇ ਰੰਜਿਸ਼ ਹੁੰਦੀ ਹੈ, ਮਗਰ ਉੱਤੇ ਗੁਰੂ ਸਾਹਿਬਾਨਾਂ ਨੂੰ ਗਾਲਾਂ ਕੱਢੀਆਂ ਗਈਆਂ। ਸਿੱਖ ਸੰਗਤਾਂ ਨੇ ਥਾਣੇ ਦੇ ਖਿਲਾਫ ਪ੍ਰੋਟੈਸਟ ਕੀਤਾ, ਥਾਣੇ ਦੇ ਬਾਹਰ ਧਰਨੇ ਲਾਏ। ਉਹ ਵੀਡੀਓ ਤੁਸੀਂ ਸਾਡੇ ਸਕਰੀਨ ਤੇ ਨਾਲੇ ਨਾਲ ਦੇਖ ਰਹੇ ਹੈਗੇ ਹੋ। ਕੀ ਸਾਰਾ ਮਸਲਾ ਹੈ, ਗੱਲ ਕਿੱਥੋਂ ਸ਼ੁਰੂ ਹੋਈ? ਸਾਡੇ ਨਾਲ ਸਰਦਾਰ ਕੁਲਵੰਤ ਸਿੰਘ ਜਿਹੜੇ ਕਾਨਪੁਰ ਤੋਂ ਉਚੇਚਾ ਤੌਰ ਤੇ ਜੁੜੇ ਨੇ, ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਨੇ ਔਰ ਸਿੱਖ ਕੌਮ ਨਾਲ ਹਰ ਜੁੜੀ ਹਰ ਖਬਰ ਨੂੰ ਕੋਸ਼ਿਸ਼ ਕਰਦੇ ਨੇ ਕਾਨਪੁਰ ਦੇ ਰਾਹੀਂ ਦੁਨੀਆ ਤੱਕ ਪਹੁੰਚਾਉਣ। ਸਾਡੇ ਨਾਲ ਜੁੜ ਚੁੱਕੇ ਨੇ। ਗੱਲ ਦੀ ਸ਼ੁਰੂਆਤ ਸਰਦਾਰ ਕੁਲਵੰਤ ਸਿੰਘ ਜੀ ਨਾਲ ਫਤਿਹ ਦੀ ਸਾਂਝ ਤੋਂ ਕਰਨਾ। ਕੁਲਵੰਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਲਵੰਤ ਸਿੰਘ ਜੀ, ਕੀ ਮਸਲਾ ਹੈਗਾ, ਕੀ ਹੋਇਆ ਹੈਗਾ? ਜਿਹੜੀ ਵਿਜ਼ੂਅਲ ਲੋਕੀ ਦੇਖ ਰਹੇ ਨੇ ਸਾਡੀ ਸਕਰੀਨ ਦੇ ਉੱਤੇ, ਥਾਣੇ ਦੇ ਬਾਹਰ ਸਿੱਖਾਂ ਦੀ ਇੱਕ ਸੰਗਤੀ ਤੌਰ ਦੇ ਉੱਤੇ ਰਸ਼ ਹੈਗਾ, ਧਰਨਾ ਲੱਗ ਰਿਹਾ, ਕੀ ਸਾਰਾ ਮਸਲਾ ਹੈਗਾ? ਦੇਖੋ ਜੀ, ਇੱਕ ਵਿਅਕਤੀਗਤ ਮਾਮਲਾ ਸੀ, ਲੇਕਿਨ ਉਹ ਬੀਜੇਪੀ ਨੇਤਾ ਦੇ ਜੋ ਕਹਿੰਦੇ ਨੇ ਸਮਰਥਕ ਹੁੰਦੇ ਨੇ, ਉਹਨਾਂ ਨੇ ਫੋਨ ਕਾਲ ਵਿੱਚ ਉਹ ਗੱਲਾਂ ਕਹੀ ਨੇ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਸਭ ਤੋਂ ਵੱਡੀ ਗੱਲ ਹੈ, ਪਹਿਲਾਂ ਉਹਨਾਂ ਨੇ ਸਿੱਖ ਦੇ ਜਿਸ ਮੁੰਡੇ ਨਾਲ ਗੱਲ ਹੋਈ ਸੀ ਉਹਦੇ ਧਾਰਮਿਕ ਚਿੰਨ੍ਹਾਂ ਦੇ ਬਾਰੇ ਦੇ ਉਲਟਾ ਸਿੱਧਾ ਬੋਲਿਆ, ਪਗੜੀ ਦੇ ਬਾਰੇ ਦੇ ਉਲਟਾ ਸਿੱਧਾ ਬੋਲਿਆ। ਫਿਰ ਉਹਦੇ ਬਾਅਦ ਉਹਨਾਂ ਨੇ ਗੁਰੂ ਸਾਹਿਬ ਜੀ ਦੇ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਰੇ ਤੇ ਬਹੁਤ ਜ਼ਿਆਦਾ ਗਲਤ ਸਲਤ ਉਹਨੇ ਮੂੰਹ ਤੋਂ ਕੱਢਿਆ। ਤੇ ਕੁਲਵੰਤ ਸਿੰਘ ਜੀ, ਆਖਿਰ ਦੇਖੋ ਝਗੜਾ ਹੁੰਦਾ ਹੈਗਾ, ਅੱਜ ਦੀ ਡੇਟ 'ਚ ਹਰ ਬੰਦਾ ਕਿਤੇ ਨਾ ਕਿਤੇ ਦੁਨਿਆਵੀ ਕੰਮ ਕਾਜਾਂ ਦੇ ਅੰਦਰ ਬਹੁਤ ਜ਼ਿਆਦਾ ਬਿਜ਼ੀ ਰਹਿੰਦਾ। ਝਗੜੇ ਆਏ ਦਿਨ ਹੁੰਦੇ ਨੇ, ਲੇਕਿਨ ਅਸੀਂ ਅਕਸਰ ਦੇਖਦੇ ਹੈਗੇ ਕਿ ਸਾਡੇ ਸਿੱਖਾਂ ਨੂੰ ਬੜਾ ਇੱਕ ਸੌਫਟ ਟਾਰਗੇਟ ਮਿਲਦਾ ਹੈਗਾ ਕਿ ਜਾਂ ਤੇ ਸਿੱਧਾ ਪੱਗ ਦੇ ਉੱਤੇ ਹੱਥ ਪਾ ਲਓ ਜਾਂ ਤੇ ਦਾੜੀ ਕੇਸਾਂ ਦੇ ਉੱਤੇ ਹੱਥ ਪਾ ਲਓ। ਤੇ ਇਸ ਮਸਲੇ ਦੇ ਅੰਦਰ ਕੀ ਤੁਹਾਡੇ ਕੋਲ ਜਾਣਕਾਰੀ ਹੈ ਕਿ ਝਗੜੇ ਦੀ ਸ਼ੁਰੂਆਤ ਕਿੱਥੋਂ ਹੋਈ ਸੀ? ਦੇਖੋ ਜੀ, ਤੁਹਾਡੀ ਗੱਲ ਤੇ ਮੈਂ ਬਿਲਕੁਲ ਸਹਿਮਤੀ ਦਿਖਾਉਂਦਾ, ਕਿਉਂਕਿ ਕਾਨਪੁਰ ਵਿੱਚ ਐਕਨ ਜੀ 3-4 ਘਟਨਾਵਾਂ ਹੋਈਆਂ ਨੇ ਜਿਹਦੇ ਵਿੱਚ ਸਿੱਖ ਸਮਾਜ ਤੇ ਟਾਰਗੇਟ ਕੀਤਾ ਗਿਆ। ਇੱਕ ਤੁਹਾਨੂੰ ਘਟਨਾ ਮੈਂ ਬਤਾ ਦਾਂ, ਅੱਜ ਤੋਂ ਕਰੀਬਨ ਥੋੜਾ 2 ਸਾਲ ਤੱਕ ਦੇ ਲਗਭਗ ਗੱਲ ਹੈਗੀ। ਬੀਜੇਪੀ ਪਾਰਸ਼ਦ ਦਾ ਪਤੀ, ਬੀਜੇਪੀ ਪਾਰਸ਼ਦ ਖੁਦ ਔਰ ਕਰੀਬਨ 4-5 ਉਹਦੇ ਨਾਲ ਗੁਰਗੇ ਸੀ, ਯਾਨੀ ਮੁੰਡੇ ਰੱਖੇ ਹੋਏ ਸੀ। ਉਹਨਾਂ ਨੇ ਰਾਤੀ 2 ਵਜੇ ਇੱਕ ਕਾਰ ਸਿੱਖ ਫੈਮਿਲੀ ਨੂੰ ਰੁਕਵਾਇਆ ਜਿਹਦੇ ਕੇਵਲ ਇੱਕ ਕਪਲ ਸੀ, ਔਰ ਮੁੰਡੇ ਨੂੰ ਇੰਨਾ ਕੁੱਟਿਆ ਨੇ ਕਿ ਉਹਦੀ ਦੋਨੋਂ ਅੱਖਾਂ ਬਿਲਕੁਲ ਖਤਮ ਹੋ ਗਈ। ਤੇ ਹੁਣ ਦੇਖਿਆ ਜਾਏ ਤਾਂ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਇਹ ਵੇ ਕਿ ਅਪਮਾਨ ਤੇ ਹੋ ਰਿਹਾ, ਸਿੱਖੀ ਦਾ, ਗੁਰੂਆਂ ਦਾ ਅਪਮਾਨ ਹੋ ਰਿਹਾ ਹੈ, ਲੇਕਿਨ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਇਹ ਵੇ ਕਿ ਇਹ ਲੋਕ ਬੀਜੇਪੀ ਦਾ ਜੋ ਬੰਦੇ ਹੀ ਕਿਉਂ ਸਮਝ ਆ ਰਹੇ ਨੇ ਲੜਨ ਵਾਸਤੇ। ਭਾਈ ਇੱਥੇ ਵੀ ਜੋ ਮਾਮਲਾ ਸੀ ਉਹ ਬੀਜੇਪੀ ਦਾ ਹੀ ਬੰਦਾ ਨਜ਼ਰ ਆਇਆ, ਜੋ ਉੱਥੇ ਵੀ ਮਾਮਲਾ ਸੀ ਉਹ ਵੀ ਬੀਜੇਪੀ ਦਾ ਨਜ਼ਰ ਆਇਆ। ਬੜੀ ਚਿੰਤਾ ਦੀ ਗੱਲ ਗਈ ਕਿ ਯਾਨੀ ਪਾਵਰ ਦਾ ਇਹਨੂੰ ਸੱਚ ਚੜ ਕੇ ਬੋਲਦਾ ਪਿਆ, ਇਹ ਨਹੀਂ ਸਮਝ ਆ ਰਿਹਾ, ਕਿਉਂਕਿ ਕੋਈ ਵੀ ਸਿੱਖ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਗੁਰੂਆਂ ਸਾਹਿਬ ਦੀ ਬੇਇੱਜ਼ਤੀ ਕੋਈ ਕਰੇ ਔਰ ਉਹਨੂੰ ਬਖਸ਼ ਦਿੱਤਾ ਜਾਏ। ਲੇਕਿਨ ਇੱਥੇ ਮਾਮਲਾ ਬੜਾ ਦੂਜਾ ਪੈ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਸਹਿਯੋਗ ਦਿੰਦਾ ਹੈ, ਲੇਕਿਨ ਜਿੱਥੇ ਗੱਲ ਆ ਜਾਂਦੀ ਬੀਜੇਪੀ ਦੀ, तो यानी उन्नी सख्ती नहीं कर पाता या उन्नी तेजी नाल कार्रवाई नहीं कर पाता जो होनी चाहिए। ਤੇ ਕੁਲਵੰਤ ਸਿੰਘ ਜੀ, ਅਗਰ ਅਸੀਂ ਗੱਲ ਕਰਦੇ ਹਾਂ, ਜਿਵੇਂ ਮੈਂ ਤੁਹਾਡੇ ਨਾਲ ਦਿੱਲੀ ਤੋਂ ਗੱਲ ਕਰ ਰਿਹਾ ਸੀ, ਪੰਜਾਬ ਦੀ ਗੱਲ ਕਰ ਰਿਹਾ, ਹਰਿਆਣਾ ਦੀ ਗੱਲ ਕਰਦੇ ਹੈਗੇ, ਇੱਥੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਕੀ ਤੁਹਾਡੇ ਕਾਨਪੁਰ ਦੇ ਅੰਦਰ ਉੱਤਰ ਪ੍ਰਦੇਸ਼ ਦੀ ਜਾਂ ਕਾਲਪੁਰ ਦੀ ਕੋਈ ਐਸੀ ਸੰਸਥਾ ਬਣੀ ਹੈ ਗੁਰਦੁਆਰਾ ਕਮੇਟੀ ਦੇ ਤੌਰ ਦੇ ਉੱਤੇ ਜਿਹਨੇ ਸਾਂਝੇ ਤੌਰ ਦੇ ਉੱਤੇ ਇਸ ਪ੍ਰੋਗਰਾਮ ਨੂੰ ਜਾਂ ਇਸ ਸਾਰੇ ਮਸਲੇ ਨੂੰ ਹੈਂਡਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਾਂ ਮਾਫ ਕਰਨਾ ਉੱਥੇ ਵੀ ਰਾਜਨੀਤੀ ਹੋ ਰਹੀ ਹੈ? देखो, राजनीति ते हर जगह हैगी है। कानपुर की सिंह संगत का मैं धन्यवाद करना चाहूंगा जो एक व्हाट्सएप मैसेज ते पहुंच गई है, यानी इत्थे पूरा रोल सिख संगत दा हैगा जिन्ने पूरी मजबूती नाल अपनी गल चुकी और उत्थे गल रखी हुई है। बाकी जो साडे जिन्हां उत्ते असीं विश्वास करदे हां ਉਹ ਵੱਡਿਆਂ ਵਾਲੀ ਗੱਲ ਕਰਦੇ ਨੇ ਕਿ ਮਾਫੀ ਅਗਰ ਦੇ ਦਿੱਤੀ ਹੈ ਤੇ ਗੱਲ ਖਤਮ ਕਰੋ, ਤੇ ਇਹ ਬੜਾ ਚਿੰਤਾ ਵਾਲਾ ਵਿਸ਼ਾ ਹੈਗਾ। ਪਹਿਲੀ ਗੱਲ ਤੇ ਉਸ ਬੰਦੇ ਦੀ ਇੰਨੀ ਹਿੰਮਤ ਨਹੀਂ ਹੋਣੀ ਚਾਹੀਦੀ ਸੀ ਕਿ ਇੰਨੀ ਬੇਜ਼ੁਬਾਨੀ ਕਰਨਾ, ਇੰਨੇ ਗੰਦੀ ਸ਼ਬਦਾਂ ਦਾ ਯੂਜ਼ ਕਰਨਾ। ਪਹਿਲੀ ਗੱਲ ਤੇ ਗੁਰੂਆਂ ਤੱਕ ਪਹੁੰਚਣ ਦੀ ਗੱਲ ਹੀ ਨਹੀਂ ਹੋਣੀ ਚਾਹੀਦੀ। ਤੁਹਾਡਾ ਅਗਰ ਮਾਮਲਾ ਵਿਅਕਤੀਗਤ ਹੈਗਾ, ਵਿਅਕਤੀਗਤ ਵਿੱਚ ਹੀ ਤੁਸੀਂ ਕਿਸੇ ਨੂੰ ਗਾਲੀ ਗਲੋਚ ਨਹੀਂ ਕਰ ਸਕਦੇ, ਤੁਸੀਂ ਕੇਵਲ ਆਪਣੀ ਗੱਲ ਰੱਖ ਸਕਦੇ ਹੋ ਅਗਰ, ਲੇਕਿਨ ਇੱਥੇ ਤੇ ਅਨਲਿਮਿਟ ਹੋ ਗਿਆ। ਔਰ ਅੱਗੇ ਤੇ ਬੜੇ ਵੱਡੀ ਚਿੰਤਾ ਹੈਗੀ ਕਿ ਇੱਕ ਦੇ ਹਾਦਸੇ ਰੈਗੂਲਰ ਇੱਕ ਦੇ ਬਾਅਦ ਇੱਕ ਨਜ਼ਰ ਆ ਰਹੇ ਨੇ। ਤੇ ਸੋ ਇਹਦੇ ਸਿੱਖ ਸੰਗਤ ਨੂੰ ਮੈਂ ਧੰਨਵਾਦ ਕਰਾਂਗਾ ਜੋ ਇੱਕ ਮੈਸੇਜ ਤੋਂ ਉੱਥੇ ਨੇ ਸਾਰੇ ਸਿੱਖ ਸੰਗਤ ਲੋਕ ਪਹੁੰਚੇ ਨੇ ਸੈਂਕੜਾਂ ਦੀ ਸੰਖਿਆ 'ਚ। ਤੇ
ਜਿਵੇਂ ਸਕਰੀਨ ਤੇ ਅਸੀਂ ਦੇਖ ਰਹੇ ਹੈਗੇ ਆ ਕਿ ਸੰਗਤਾਂ ਨੇ ਧਰਨਾ ਲਾਇਆ ਹੈ, ਪੁਲਿਸ ਪ੍ਰਸ਼ਾਸਨ ਦਾ ਰੋਲ ਇਸ ਮਾਮਲੇ 'ਚ ਕੀ ਹੈ? ਕਿ ਸਿੱਖਾਂ ਨੂੰ ਉਹਨਾਂ ਨੇ ਕੋਈ ਮਤਲਬ ਲਾਲੀਪਾਪ ਲਫ਼ਜ਼ ਵਰਤਾਂਗਾ, ਕੋਈ ਭਰੋਸਾ ਦਿਵਾਇਆ, ਲਾਲੀਪਾਪ ਦਿੱਤਾ, ਜਾਂ ਕਿਤੇ ਉਹ ਵੀ ਸਰਕਾਰਾਂ ਦੇ ਰਾਹੀਂ ਉਸੀ ਬੀਜੇਪੀ ਦੇ ਬੰਦਿਆਂ ਦੇ ਨਾਲ ਹੀ ਖੜੀ ਹੈ? देखो लॉलीपॉप टाइम दिता जाता है जब लारे लगाना होता है। कार्रवाई ते पुलिस अगर अपने ते आ जाए ते वो ते मिनटां विच ही कम खत्म कर देती है। ते जी मेन मुद्दा इत्थे है वे कि उन्होंने भरोसा दिलाया है लेकिन हुणे तक गिरफ्तारी नहीं हुई है। तो उम्मीद है कि शामी सानू कानपुर दी पुलिस उत्ते पूरा आश्वासन उन्होंने दिता है और पूरी सानू उम्मीद हैगी कि वो कार्रवाई करेंगे। लेकिन जिथे बीजेपी की गल आ जाती है उत्थे उन्हां दी चाल थोड़ी सारी अलग चलती है जी। ये बड़ा चिंताजनक विषय है, इन्ना बड़ा मैटर है, कोई छोटा मैटर नहीं है। कोई केस फाइल होया है? हाँ जी, एफआईआर रजिस्टर्ड हुई है? देखो जी एफआईआर दर्ज हुई सी लेकिन ਉਹਦੇ ਚੋਂ ਤਰਾਵਾਂ ਨਹੀਂ ਸੀ, ਉਹ ਮਜ਼ਬੂਤੀ ਨਾਲ ਗੱਲ ਨਹੀਂ ਰੱਖੀ ਗਈ ਸੀ। ਜਦ ਸਿੱਖ ਸੰਗਤ ਪਹੁੰਚੀ ਹੈ ਤੇ ਉਹਦੇ ਤਰਾਵਾਂ ਵੀ ਬੱਦੀ ਨੇ। ਹੁਣ ਮੁੰਡੇ ਦੀ ਗ੍ਰਿਫਤਾਰੀ ਵੀ ਹੋਣੀ ਚਾਹੀਦੀ ਹੈ। ਉਹ ਗ੍ਰਿਫਤਾਰੀ ਵਾਸਤੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਪੁਲਿਸ ਤੁਹਾਨੂੰ ਸਹਿਯੋਗ ਕਰੇਗੀ और जल्दी ਉਹਨੂੰ ਗ੍ਰਿਫਤਾਰ ਕਰੇਗੀ और कल तक ਦਾ ਟਾਈਮ ਲਿੱਤਾ ਨੇ। ਤੇ ਬਾਕੀ ਸ਼ਾਮੀ ਸਾਨੂੰ ਇੱਕ ਵਾਰੀ देखना पड़ेगा, जानना पड़ेगा कितनी तेजी हुई कितना नहीं। उम्मीद है फड़िया जाएगा मुंडा, लेकिन देखो ना मुंडे नू फड़ना, गिरफ्तार करना, जेल अंदर एक दिन रखना, अगले दिन जमानत हो जाना, यह भी हौसला बुलंद करने वाली गल हुई। बंदे नू सजा नहीं मिली। वो ते जिक्कन तुहानू मैं दस्सिया कि अज तू काफी 2 साल पहला एक मुंडे दी अखा चली गई, उस मुंडे उत्ते एक्टिंग दी तरावा लगी सी कि 6 महीने की जमानत ना होंदी, लेकिन कुछ ही दिनों चो बाहर आ गया ते बंदे दे हौसले बुलंद हो गए। यानी ये शह कौन दिंदा है भाई? अगर तुहानू जनता ने ताकत दी है, जनता ही ਅਸੀਂ भी आंदे हैं, ते तुहानू उस ताकत नू जनता की भलाई वास्ते खर्च करना चाहिए, ना कि जनता उत्ते गलत काम करने वास्ते। हुण इन्ना उन्हां दा यानी खुले शब्द हो गए। तुसी रिकॉर्डिंग अगर ध्यान नाल सुनो ते तुहाडा खून खोल जाएगा। मैं ते ਇਹਦੇ ਚ ਕੀ ਸ਼ਬਦ ਕਹਾਂ। ਤੇ ਕੁਲਵੰਤ ਸਿੰਘ ਜੀ, ਮੈਂ ਫਿਰ ਤੁਹਾਡੇ ਤੋਂ ਇਸ ਸਵਾਲ ਦੇ ਉੱਤੇ ਆਣਾ ਸਮਝਣਾ ਚਾਹਾਂਗਾ, ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਉਹ ਧਾਰਾਵਾਂ ਨਹੀਂ ਲੱਗੀਆਂ ਸਨ, ਤੇ ਕੀ ਉਹ ਧਾਰਾਵਾਂ ਹੁਣ ਐਡ ਕਰ ਦਿੱਤੀਆਂ ਗਈਆਂ ਨੇ, ਜਾਂ ਅਸੀਂ ਤੁਹਾਨੂੰ ਇਹ ਕਿਹਾ ਗਿਆ ਕਿ ਅਸੀਂ ਗ੍ਰਿਫਤਾਰੀ ਕਰਾਂਗੇ ਤੇ ਧਾਰਾਵਾਂ ਤਦ ਲਗਾਵਾਂਗੇ ਗ੍ਰਿਫਤਾਰੀ ਤੋਂ ਬਾਅਦ? ਨਹੀਂ, ਧਾਰਾਵਾਂ ਜੋੜੀ ਗਈ ਨੇ। ਹੁਣ ਦੇਖੋ ਮੇਨ ਧਾਰਾਵਾਂ ਜੋੜਨਾ ਵੱਡਾ ਮਕਸਦ ਨਹੀਂ ਹੁੰਦਾ। ਉਹਦਾ ਨਿਆਣੇ ਤੇ ਕਿੱਕਨ ਉਹਨੂੰ ਪੇਸ਼ ਕੀਤਾ ਜਾਂਦਾ ਹੈ, ਅੱਗੇ ਉਹਦੀ ਪੈਰਵੀ ਕਿੱਕਨ ਜੀ ਹੁੰਦੀ ਹੈ और बड़ा यानी केवल ਇੱਥੇ थाने तक ही सिस्टम नहीं खत्म ਹੁੰਦਾ। थाने ਦੇ ਅੱਗੇ ਵੀ ਬੜੀ ਵੱਡੀ ਲਾਈਨ ਹੁੰਦੀ ਹੈ। यानी अगर सोचे कि ਅਸੀਂ केवल ਧਾਰਾਵਾਂ ਵਧਾ ਦਈਏ ਉਹਦੇ ਨਾਲ ਮੈਟਰ ਸੋਲਵ ਹੋ ਜਾਏਗਾ, ਬੰਦੇ ਨੂੰ ਥੋੜਾ ਸ਼ਰਮ ਲਿਆ ਜਾਏਗੀ। ਇੱਕ ਉਹਦੀ ਵੀਡੀਓ ਤੁਸੀਂ ਤੱਕਣਾ, ਇੱਕ ਵੀਡੀਓ ਉਹਦੀ ਆਈ ਹੈ ਗੁਰਦੁਆਰੇ ਤੇ ਮਾਫੀ ਮੰਗਦੇ ਹੋਏ, ਉਹ ਵੀ ਕੋਈ ਨਾ ਕੋਈ ਸਿੱਖ ਉਹਨੂੰ ਲੈ ਕੇ ਗਿਆ। ਗੁਰੂ ਸਾਹਿਬ ਜੀ ਦੇ ਸਿੱਖ श्री गुरु गोबिंद सिंह जी के पुत्र है, कोई एक पुत्र लेके गया। हुण किसी राजनीतिक स्वार्थ से ले गया, किस वास्ते ले गया मैनू नहीं पता, लेकिन उस बंदे के चेहरे ते 1 रुपए की शक्ल नहीं है। अगर देखा जाए उन्होंने 1 रुपए का मलाल नहीं है कि उन्हें इन्ना गुनाह जो माफ नहीं हो सकता वो कम किया, क्योंकि ਉਹਦੇ ਪਿੱਛੇ सपोर्ट किया। मैनू तो नहीं समझ ਉਹਨੂੰ ਇੰਨੀ ਵੱਡੀ ਸ਼ੈ ਕਿਉਂ ਦੇ ਰਹੇ, ਇੰਨੀ ਵੱਡਾ ਉਹਦਾ ਹੌਸਲਾ बुलंद कौन कर रहा है कि तुम करो, तुम्हारी गिरफ्तारी नहीं होने देंगे। ਇਹ सब चीजें बड़ी सोचने वाली ने। मैं तो बल्कि कहना जो वर्तमान बैठे हुए ने, जिन्होंने कुर्सियां मिली हुई ने, उन्होंने इस चीज का ध्यान देना चाहिए कि समाज में कोई गलत मैसेज ना जाए। लेकिन गलत मैसेज बार बार आते हैं तो दिमाग च भी सवाल आता है कि सिक्खा नाल ही गलत क्यों हो रहे। ਕੁਲਵੰਤ ਸਿੰਘ ਜੀ, ਮੈਂ ਅਗਰ ਆਪਣੀ ਗੱਲ ਕਰਾਂ, ਮੈਨੂੰ ਵੀ ਤਕਰੀਬਨ 15-20 ਸਾਲ ਹੋ ਗਏ ਨੇ ਸਿੱਖਾਂ ਦੇ ਮਸਲੇ ਨੂੰ ਕਵਰ ਕਰਦੇ। ਇਹੋ ਜਿਹੇ ਮਸਲਿਆਂ ਦੇ ਅੰਦਰ ਅਕਸਰ ਇਹੀ ਹੁੰਦਾ ਹੈ ਕਿ ਸਾਡੇ ਸਿੱਖਾਂ ਦਾ ਕੋਈ 100 ਕਾਰਡ ਅਖੌਤੀ ਵੱਡਾ ਲੀਡਰ ਉਸ ਬੰਦੇ ਦੀ ਹਮਾਇਤ ਹੀ ਚੱਜਦਾ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਗੁਰਦੁਆਰੇ ਜਾ ਕੇ ਮਾਫੀ ਮੰਗਣ ਦੀ ਗੱਲ ਹੋ ਗਈ, ਮਗਰ ਸਭ ਤੋਂ ਵੱਡੀ ਗੱਲ ਜਿਸ ਪਰਿਵਾਰ ਦੇ ਉੱਤੇ ਹਮਲਾ ਹੋਇਆ, ਮੈਂ ਅੱਜ ਇਸ ਮਿਸਾਲ ਦੀ ਗੱਲ ਕਰ ਰਿਹਾ, ਮੈਂ ਉਸ ਮੁੰਡੇ ਦੀ ਗੱਲ ਨਹੀਂ ਕਰ ਰਿਹਾ ਵੀ ਜਿਹਦੀ ਗੱਲ ਦੱਸਿਆ ਕਿ ਤੁਸੀਂ ਦੋਨੋਂ ਅੱਖਾਂ ਖਤਮ ਹੋ ਗਈਆਂ। ਮੌਜੂਦਾ ਜਿਸ ਹਮਲੇ ਦੇ ਵਿਚਕਾਰ ਕੀ ਕਹਿੰਦੇ ਨੇ ਸਿੱਖ ਪਰਿਵਾਰ ਦੇ ਉੱਤੇ, ਸਿੱਖ ਮੁੰਡੇ ਦੇ ਉੱਤੇ ਹਮਲਾ ਹੋਇਆ ਤੇ ਗੁਰੂ ਸਾਹਿਬ ਨੂੰ ਗਾਲਾਂ ਕੱਢੀਆਂ ਗਈਆਂ, ਕਿ ਉਹ ਪਰਿਵਾਰ ਦੇ ਨਾਲ ਤੁਹਾਡੀ ਗੱਲਬਾਤ ਹੋਈ? ਕੀ ਉਹ ਪਰਿਵਾਰ ਤੁਹਾਡੇ ਟੱਚ 'ਚ ਹੈ? ਉਹ ਕੀ ਚਾਹੁੰਦੇ ਨੇ? ਇਨਸਾਫ ਚਾਹੁੰਦੇ ਨੇ, ਜਾਂ ਗ੍ਰਿਫਤਾਰੀ ਤੋਂ ਬਾਅਦ ਉਹ ਵੀ ਕਿਤੇ ਨਾ ਕਿਤੇ ਦਬਾਅ ਵਿੱਚ ਜਾ ਕੇ ਕੰਪਰੋਮਾਈਜ਼ ਕਰ ਲੈਣਗੇ ਤੇ ਗਾਲਾਂ ਕੱਢਣ ਵਾਲਾ ਬਾਹਰ ਆ ਜਾਏਗਾ? देखो जी, अगर वो दबाव विच आवन या ना आवन, उस मुंडे ने तो बाहर आना। ए वहम ना पालो कि वो बंदा अंदर रहेगा। बिल्कुल गलत। यानी मैं 2-3 जो मसले निपटे ने, तुहानू एक और किस्सा दसदा। एक बीजेपी ते शामिल मुंडा, उस बीजेपी आज ही मेरी गल हुई, थाने बाहर खलोता है सी। उन्हें कहा कि मेरे उत्ते जब
ਕਿਉਂਕਿ ਉਹਦੀ ਮੈਂ ਇੱਕ ਵਾਰੀ ਵੀਡੀਓ ਪਾਈ ਸੀ ਸੋਸ਼ਲ ਮੀਡੀਆ 'ਚ, ਉਹਨੂੰ ਬੜਾ ਕੁੱਟਿਆ ਸੀ, ਉਹਦਾ ਪਲਸਤਰ ਲਸਤਰ ਬਣਿਆ ਸੀ। ਤੇ ਮੈਂ ਕਿਹਾ ਤੁਹਾਡਾ ਤੇ ਬਈ ਮਾਮਲਾ ਨਿਪਟ ਗਿਆ। ਕਹਿੰਦਾ ਮੈਂ ਕੇਸ ਲੜਦਾ ਪਿਆ ਜੀ। ਕਹਿੰਦਾ ਜੋ ਬੀਜੇਪੀ ਸ਼ਾਮਿਲ ਸਿੱਖ ਸੀ ਉਹਨਾਂ ਨੇ ਵੀ ਮੇਰਾ ਸਾਥ ਨਹੀਂ ਦਿੱਤਾ। ਕਹਿੰਦਾ ਮੈਂ ਤੇ ਅਲੱਗ ਹੋ ਗਿਆ, ਲੇਕਿਨ ਮੈਂ ਅੱਜ ਤੱਕ ਕੇਸ ਲੜ ਰਿਹਾ ਉਨ ਮੁੰਡਿਆਂ ਦੇ ਖਿਲਾਫ। ਮੈਂ ਕਿਹਾ ਤੁਸੀਂ ਨੇ ਕੋਈ ਉਹ ਕੰਪਰੋਮਾਈਜ਼ ਨਹੀਂ ਕੀਤਾ? ਕਹਿੰਦਾ ਨਹੀਂ। ਕਹਿੰਦਾ ਮੈਂ ਕਿਹਾ ਉਹਨਾਂ ਉੱਤੇ ਕਾਰਵਾਈ? ਕਹਿੰਦਾ ਕੋਈ ਖਾਸ ਕਾਰਵਾਈ ਨਹੀਂ। ਤੇ ਕੁੱਲ ਮਿਲਾ ਕਰਕੇ ਅਗਰ ਤੁਸੀਂ ਸੋਚੋ ਕਿ ਉਹ ਜੋ ਮੁੰਡਾ ਹੈਗਾ ਉਹ ਅੰਦਰ ਰਹੇਗਾ ਤੇ ਨਹੀਂ, ਹਰ ਗਲਤ ਕੰਮ ਨੂੰ ਸ਼ਹਿ ਦਿੱਤੀ ਜਾ ਰਹੀ ਹੈ, ਤੇ ਉਸ ਸ਼ਹਿ ਦੇ ਖਿਲਾਫ ਅਸੀਂ ਲੋਕ ਖਲੋਤੇ ਹਾਂ। ਇਹ ਸ਼ਹਿ ਕਿਉਂ ਦਿੱਤੀ ਜਾ ਰਹੀ ਹੈ, ਸਵਾਲ ਇਹ ਸਭ ਤੋਂ ਵੱਡਾ ਹੈ। ਤੇ ਮੈਂ ਇਹ ਸੰਜੋਗ ਹੈਗਾ ਜਾਂ ਪ੍ਰਯੋਗ ਹੈਗਾ, ਇਹ ਸਮਝ ਤੋਂ ਪਰੇ। ਕੁਲਵੰਤ ਸਿੰਘ ਜੀ, 2-3 ਐਗਜ਼ਾਮਪਲ ਤੁਸੀਂ ਕੁਝ ਪਿਛਲੇ ਕੁਝ ਸਮਾਂ ਦੇ ਦਿੱਤੇ ਨੇ। ਮੇਰਾ ਤੁਹਾਡੇ ਤੋਂ ਬੜਾ ਸਿੱਧਾ ਇੱਕ ਸਵਾਲ ਹੈਗਾ, ਕਿਉਂਕਿ ਤੁਸੀਂ ਵੀ ਇਸ ਮਸਲਿਆਂ ਨੂੰ ਗੌਰ ਕਰ ਰਹੇ ਹੈਗੇ ਹੋ, ਸਾਰੇ ਮਸਲਿਆਂ ਦੇ ਉੱਤੇ ਵੀਡੀਓਜ਼ ਪਾਉਂਦੇ ਹੈਗੇ ਹੋ। ਕੀ ਵਜ੍ਹਾ ਤੁਹਾਨੂੰ ਲੱਗਦੀ ਹੈਗੀ ਹੈ ਕਿ ਸਾਡੀ ਸਿੱਖ ਕੌਮ ਸੜਕਾਂ ਉੱਤੇ ਆ ਜਾਂਦੀ ਹੈ, ਲੇਕਿਨ ਸਾਡੇ ਅਖੌਤੀ ਆਗੂ, ਸਾਡੇ ਅਖੌਤੀ ਵੱਡੇ ਵੱਡੇ ਧਾਰਮਿਕ ਲੀਡਰ, ਸਾਡੇ ਸੋ ਕਾਲਡ ਜਥੇਦਾਰ ਸੰਗਤ ਦੇ ਨਾਲ ਨਹੀਂ ਖੜੇ ਹੁੰਦੇ? ਦੇਖੋ ਜੀ, ਇਹਦੇ ਕਾਰਨ ਬੜੇ ਨੇ। ਰਾਜਨੀਤਿਕ ਦਬਾਅ, ਰਾਜਨੀਤਿਕ ਪ੍ਰੈਸ਼ਰ, ਕੁਰਸੀਆਂ ਉਹਨਾਂ ਕੋਲ ਵੀ ਨੇ, ਕੁਰਸੀਆਂ ਛੱਡਣਾ ਨਹੀਂ ਚਾਹੁੰਦੇ ਨੇ। ਤੇ ਸਭ ਚੀਜ਼ਾਂ ਅਗਰ ਇੱਕ ਦੂਜੇ ਨਾਲ ਜੋੜੋਗੇ, ਕਿਤੇ ਨਾ ਕਿਤੇ ਉਹਨਾਂ ਦਾ ਰਾਜਨੀਤਿਕ ਸਵਾਰਥ ਹੈਗਾ, ਤਾਂ ਹੀ ਉਹ ਲੋਕ ਉਸ ਚੀਜ਼ ਨੂੰ ਪੂਰੀ ਪੈਰਵੀ ਨਹੀਂ ਕਰਦੇ ਨੇ, ਬਲਕਿ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਕਿਸੇ ਤਰ੍ਹਾਂ ਤੋਂ ਇਹ ਮਾਮਲਾ ਠੰਡਾ ਹੋ ਜਾਏ। ਕਿਉਂਕਿ ਜਿਨ੍ਹਾਂ ਦੀ ਤਰਫੋਂ ਉਹਨਾਂ ਦਾ ਜੁੜੇ ਹੋਏ ਨੇ, ਜਿਨ ਲੋਕਾਂ ਨਾਲ, ਉਹਨਾਂ ਨੂੰ ਵੀ ਖੁਸ਼ ਕਰਨਾ ਹੈ, ਭਾਈ ਉਹ ਵੀ ਖੁਸ਼ ਹੋ ਜਾਣਗੇ ਔਰ ਇੱਥੇ ਦੋਨੋਂ ਕੰਮ ਹੋ ਜਾਣਗੇ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਸ ਮਾਮਲੇ 'ਚ ਸਾਨੂੰ ਸਿੱਖ ਸੰਗਤਾਂ ਦਾ ਖਾਸ ਤੌਰ ਨਾਲ ਧੰਨਵਾਦ ਕਰਨਾ ਚਾਹੀਦਾ ਹੈ, ਜੋ ਆਪਣੇ ਬਲਬੂਤੇ ਥਾਣੇ ਵਿੱਚ ਖਲੋ ਕਰਕੇ ਇਸ ਮਾਮਲੇ ਦੀ ਪੈਰਵੀ ਕਰ ਰਹੇ ਨੇ। ਉਹਨਾਂ ਦਾ ਬੜਾ ਵੱਡਾ ਸਹਿਯੋਗ ਹੈਗਾ, ਸਿੱਖ ਸੰਗਤ ਦਾ ਕੇਵਲ ਉਹਨਾਂ ਦਾ ਹੀ ਸਹਿਯੋਗ ਹੈ। ਬਿਲਕੁਲ ਕੁਲਵੰਤ ਸਿੰਘ ਜੀ, ਤੁਸੀਂ ਜਿਹੜੀ ਜਾਣਕਾਰੀ ਦਿੱਤੀ ਸਾਡੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਤੱਕ ਇਹ ਮੈਸੇਜ ਜਾਣਾ ਹੈ, ਔਰ ਅਸੀਂ ਇਹ ਵੀ ਉਮੀਦ ਕਰਾਂਗੇ ਕਿ ਅਗਰ ਅੱਜ ਜਾਂ ਕੱਲ ਉਸ ਬੰਦੇ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਤੁਸੀਂ ਸਾਨੂੰ ਉਹਦੀ ਅਪਡੇਟ ਦਿਓਗੇ, ਤੇ ਆਪਾਂ ਉਸ ਸਾਰੀ ਅਪਡੇਟ ਦੀ ਵੀ ਜਾਣਕਾਰੀ ਆਪਣੇ ਚੈਨਲ ਦੇ ਰਾਹੀਂ ਤੁਹਾਡੇ ਰਾਹੀਂ ਕਹੀ ਕਿ ਆਪਣੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਤੱਕ ਪਹੁੰਚਾਵਾਂਗੇ। ਤੇ ਸੰਗਤ ਜੀ, ਸਾਡੇ ਨਾਲ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਰਦਾਰ ਕੁਲਵੰਤ ਸਿੰਘ ਕਾਨਪੁਰ ਤੋਂ ਚੇਚਾ ਤੋਂ ਤੇ ਸਾਡੇ ਨਾਲ ਜੁੜੇ ਹੋਏ ਨੇ, ਜਿਹੜੇ ਜਾਣਕਾਰੀ ਦੇ ਰਹੇ ਨੇ ਕਿ ਆਪਸੀ ਝਗੜੇ ਦੇ ਵਿਚਕਾਰ ਜਿੱਥੇ ਸਿੱਖ ਨੌਜਵਾਨ ਨੂੰ ਕੁੱਟਿਆ ਜਾਂਦਾ ਹੈਗਾ, ਤੇ ਉਸ ਤੋਂ ਬਾਅਦ ਸਾਡੇ ਗੁਰੂ ਸਾਹਿਬ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ, ਸਿੱਖ ਧਰਨਾ ਲਾਉਂਦੇ ਨੇ। ਮੈਂ ਇੱਕ ਗੱਲ ਕਲੀਅਰ ਕਰਦਾ, ਸਿੱਖ ਮੁੰਡੇ ਨੂੰ ਕੁੱਟਿਆ ਨਹੀਂ ਜਾਂਦਾ। ਉਹਦੇ ਨਾਲ ਫੋਨ ਤੇ ਬੜਾ ਜ਼ਿਆਦਾ ਜੋ ਫੋਨ ਰਿਕਾਰਡਿੰਗ ਹੈਗੀ ਹੈ, ਅਗਰ ਤੁਹਾਡੇ ਕੋਲ ਪਹੁੰਚੀ ਹੋਏ, ਉਹਦੇ 'ਚ ਗਾਲਾਂ ਬੜੀ ਬਕੀ ਜਾਂਦੀਆਂ ਨੇ, ਉਹਦੇ ਧਾਰਮਿਕ ਚਿੰਨ੍ਹਾਂ ਨੂੰ ਬੜਾ ਬੇਇੱਜ਼ਤ ਕੀਤਾ ਜਾਂਦਾ। ਪਗੜੀ ਉੱਤੇ ਗੱਲ ਹੁੰਦੀ, ਜੂੜੇ ਉੱਤੇ ਗੱਲ ਹੁੰਦੀ ਹੈ, ਤੇ ਫਿਰ ਉਹਦੇ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਾਰੇ ਤੇ ਬੜਾ ਉਲਟਾ ਸਿੱਧਾ ਬੋਲਿਆ ਜਾਂਦਾ। ਤੇ ਮੁੰਡੇ ਨਾਲ ਲੜਾਈ ਦੇ ਹੋਣਾ ਕੋਈ ਇੱਕਨ ਨਹੀਂ ਹੈ, ਲੇਕਿਨ ਜੋ ਰਿਕਾਰਡਿੰਗ ਹੈਗੀ, ਕੇਵਲ ਇਸ ਰਿਕਾਰਡਿੰਗ ਦੇ ਬੇਸ ਤੇ ਅਸੀਂ ਲੋਕ ਉਸ ਮੁੰਡੇ ਦੇ ਖਿਲਾਫ ਜਾ ਰਹੇ ਹਾਂ। ਬਿਲਕੁਲ ਸੰਗਤ ਜੀ, ਦੇਖੋ ਇਹ ਚੀਜ਼ ਗੱਲ ਕਰਨ ਦੇ ਨਾਲ ਇਹ ਵੀ ਗੱਲ ਕਲੀਅਰ ਹੋ ਗਈ ਹੈ ਕਿ ਇੱਕ ਟੈਲੀਫੋਨ ਡਿਸਕਸ਼ਨ ਦੇ ਵਿਚਕਾਰ ਵਿੱਚ ਝਗੜਾ ਹੋਇਆ, ਝਗੜੇ ਤੋਂ ਬਾਅਦ ਫੋਨ ਕਰਕੇ ਉਸ ਬੰਦੇ ਦੇ ਵੱਲੋਂ ਗਾਲਾਂ ਕੱਢੀਆਂ ਗਈਆਂ, ਉਹ ਅਸੀਂ ਚਲਾ ਨਹੀਂ ਸਕਦੇ ਜਿਹੜੇ ਅਲਫਾਜ਼ ਗੁਰੂ ਸਾਹਿਬ ਦੇ ਲਈ ਵਰਤੇ ਗਏ ਨੇ। ਲੇਕਿਨ ਜੇ ਇਸ ਮਸਲੇ ਦੀ ਗੱਲ ਕਰ ਲਈਏ ਜਾਂ ਪਿਛਲੇ ਮਹੀਨੇ ਦੇ ਮਸਲੇ ਦੀ ਗੱਲ ਕਰ ਲਈਏ ਕਿ ਸਿੱਖ ਨੌਜਵਾਨ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ, ਲਗਾਤਾਰ ਇਹੋ ਜਿਹੇ ਹਮਲੇ ਸਾਡੇ ਸਿੱਖਾਂ ਦੇ ਉੱਤੇ, ਖਾਲੀ ਕਾਨਪੁਰ ਦੀ ਗੱਲ ਨਾ ਕਰੀਏ, ਦਿੱਲੀ ਦੀ ਗੱਲ ਨਾ ਕਰੀਏ, ਇੰਡੀਆ ਦੇ ਵੱਖ ਸਟੇਟਾਂ ਦੇ ਅੰਦਰ ਹਰ ਜਗ੍ਹਾ ਦੇਖਣ ਨੂੰ ਮਿਲਦੀਆਂ ਨੇ। ਬੜਾ ਆਸਾਨ ਟਾਰਗੇਟ ਹੈ ਸਿੱਖ ਦੀ ਪੱਗ ਦੇ ਹੱਥ ਪਾਉਣਾ ਤੇ ਉਹਦੇ ਦਾੜੀ ਕੇਸ਼ਾਂ ਦੇ ਉੱਤੇ ਹੱਥ ਪਾ ਦੇਣਾ। ਲੇਕਿਨ ਸਾਡੇ ਅਖੌਤੀ ਲੀਡਰ, ਸਾਡੇ ਜਥੇਦਾਰ ਇਹ ਸਾਰੇ ਮਸਲਿਆਂ ਤੇ ਚੁੱਪ ਕਿਉਂ ਰਹਿੰਦੇ ਨੇ? ਸਾਡੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਜਿਹੜੇ ਗੜਗੜ ਜੀ ਨੇ ਪੂਰੀ ਦੁਨੀਆ 'ਚ ਘੁੰਮ ਰਹੇ ਨੇ। ਆਪਾਂ ਆਪਣੇ ਚੈਨਲ ਦੇ ਰਾਹੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਗੜਗੜ ਸਾਹਿਬ ਇੱਕ ਚੱਕਰ ਕਾਨਪੁਰ ਵੀ ਉੱਤਰ ਪ੍ਰਦੇਸ਼ ਦੇ ਅੰਦਰ ਵੀ ਆ ਕੇ ਮਾਰੋ, ਉੱਥੇ ਦੇ ਸਿੱਖਾਂ ਨਾਲ ਮੁਲਾਕਾਤ ਕਰੋ, ਤੁਹਾਨੂੰ ਗਰਾਊਂਡ ਦੀ ਜਿਹੜੇ ਜ਼ਮੀਨੀ ਹਾਲਾਤ ਜਿਹੜੇ ਨੇ ਉਹ ਪਤਾ ਲੱਗਣ। ਤੇ ਕੁਲਵੰਤ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਸਾਰੇ ਮਸਲੇ ਦੀ ਜਾਣਕਾਰੀ ਦਿੱਤੀ। ਅਸੀਂ ਕੱਲ ਤੁਹਾਡੇ ਨਾਲ ਦੁਬਾਰਾ ਇਸ ਮਸਲੇ ਦੇ ਉੱਤੇ ਜੁੜਾਂਗੇ। ਲੈਣੇ ਤੁਹਾਡੇ ਤੋਂ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।